मैं आतिफ अहीर ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਆਤਿਫ ਅਹੀਰ ਵਲੌਗਸ ਅਲਹਮਦੁਲਿਲਾ ਮੈਂ ਖੈਰ ਖੈਰੀਅਤ ਨਾਲ ਹਾਂ ਉਮੀਦ ਕਰਨਾ ਕਿ ਤੁਸੀਂ ਵੀ ਖੈਰ ਖੈਰੀਅਤ ਨਾਲ ਹੋਵੋ ਅੱਜ ਅਸੀਂ ਆਇਆ ਪਾਕਿਸਤਾਨ ਦੇ ਇੱਕ ਵੱਡੇ ਸੁਪਰਸਟਾਰ ਵੱਡਾ ਨਾਂ ਫਿਲਮ ਇੰਡਸਟਰੀ ਦਾ ਪੰਜਾਬੀ ਫਿਲਮ ਇੰਡਸਟਰੀ ਦਾ ਜਨਾਬ मोहतरम अलहाज सुल्तान राही साहब ਦੇ ਮਜ਼ਾਰ ਤੇ ਕਬਰ ਮੁਬਾਰਕ ਤੇ ਅਸੀਂ ਤੁਹਾਨੂੰ ਇਹਨਾਂ ਦੀ ਸਾਰੀ ਹਿਸਟਰੀ ਦੱਸਣੇ ਵਾ ਤੇ ਸੁਲਤਾਨ ਰਾਹੀ ਸਾਹਿਬ 1938 ਦੇ ਵਿੱਚ ਉੱਤਰ ਪ੍ਰਦੇਸ਼ ਇੰਡੀਆ ਦੇ ਵਿੱਚ ਪੈਦਾ ਹੋਏ 47 ਤੋਂ ਬਾਅਦ ਉਹਨਾਂ ਦਾ ਖਾਨਦਾਨ ਉੱਥੋਂ ਆ ਕੇ ਗੁਜਰਾਂਵਾਲੇ ਆਪਣੇ ਰਿਹਾਇਸ਼ ਇਖਤਿਆਰ ਕਰ ਲਈ ਹਿਜਰਤ ਕਰਕੇ ਗੁਜਰਾਂਵਾਲਾ ਉੱਥੇ ਆ ਕੇ ਰਿਹਾਇਸ਼ ਇਖਤਿਆਰ ਕਰ ਲਈ 1959 ਦੇ ਵਿੱਚ 1959 ਦੇ ਵਿੱਚ ਉਹਨਾਂ ਆਪਣਾ ਫਿਲਮੀ ਕੈਰੀਅਰ ਦਾ ਆਗਾਜ਼ ਕੀਤਾ ਐਜ਼ ਏ ਮਹਿਮਾਨ ਅਦਾਕਾਰ ਆਏ ਔਰ ਬਾਕੀ ਫਿਲਮਾਂ ਉਹਦੇ ਵਿੱਚ ਉਹਨਾਂ ਕਿਰਦਾਰ ਕੀਤਾ ਉਸ ਤੋਂ ਬਾਅਦ ਉਹਨਾਂ ਮੁੜ ਕੇ ਨਹੀਂ ਦੇਖਿਆ ਕਿ ਕਾਮਯਾਬੀ ਕਿਸ ਬਲਾ ਦਾ ਨਾਂ ਹੈ ਸੁਲਤਾਨ ਰਾਜ ਸਾਹਿਬ ਨੇ ਆਪਣੇ ਪੂਰੇ ਫਿਲਮੀ ਕੈਰੀਅਰ ਦੇ ਦੌਰਾਨ 700 ਤੋਂ ਜ਼ਿਆਦਾ ਪੰਜਾਬੀ ਫਿਲਮਾਂ ਕੀਤੀਆਂ ਨੇ ਔਰ 100 ਤੋਂ ਉੱਤੇ ਉਰਦੂ ਫਿਲਮਾਂ ਕੀਤੀਆਂ ਨੇ ਮਤਲਬ ਕਿ ਉਹਨਾਂ ਟੋਟਲ 800 ਦੇ ਕਰੀਬ ਫਿਲਮਾਂ ਕੀਤੀਆਂ ਨੇ ਔਰ ਤਕਰੀਬਨ 160 ਅਵਾਰਡ ਉਹਨਾਂ ਨੂੰ ਮਿਲਿਆ ਦੌਰਾਨੇ ਫਿਲਮੀ ਕੈਰੀਅਰ ਦੇ ਦੌਰਾਨ ਉਹਨਾਂ ਦੀਆਂ ਕੁਝ ਮਸ਼ਹੂਰ ਫਿਲਮਾਂ ਤੂਫਾਨ ਬਹਿਰਾਮ ਡਾਕੂ ਮੌਲਾ ਜੱਟ ਵਗੈਰਾ ਵਗੈਰਾ ਉਹਦੀਆਂ ਫਿਲਮਾਂ ਬਹੁਤ ਮਸ਼ਹੂਰ ਹੋਈਆਂ ਜਿਨ੍ਹਾਂ ਤੋਂ ਉਹਨਾਂ ਕਾਫੀ ਜੀਰਾਈ ਹਾਸਲ ਕੀਤੀ ਸੁਲਤਾਨ ਰਾਜ ਸਾਹਿਬ ਨੂੰ 2 ਦਫਾ ਨਿਗਾਰ ਅਵਾਰਡ ਮਿਲਿਆ ਇੱਕ 1972 ਦੇ ਵਿੱਚ ਫਿਲਮ ਬਾਬਲ ਤੋਂ ਤੇ ਦੂਸਰੀ ਫਿਲਮ ਬਸ਼ੀਰਾ ਤੋਂ ਇਹ ਅਵਾਰਡ ਨਾਲ ਨਵਾਜ਼ਾ ਗਿਆ ਇੱਕ ਦੌਰ ਆਇਆ ਕਿ ਫਿਲਮੀ ਦੁਨੀਆ ਦੇ ਵਿੱਚ ਸੁਲਤਾਨ ਰਾਹੀ ਹੁੰਦੀ ਹੈ ਹਰ ਬੰਦਾ ਉਹਨਾਂ ਦਾ ਫੈਨ ਆ ਹਰ ਬੰਦਾ ਉਹਨਾਂ ਨੂੰ ਕਾਪੀ ਕਰਦਾ ਹਾ ਸੁਲਤਾਨ ਰਾਹੀ ਪੜ੍ਹੇ ਲਿਖੇ ਬੰਦੇ ਹਨ ਅਲਹਾਜ ਹਨ 7 ਤੋਂ ਜ਼ਿਆਦਾ ਹਜ ਕੀਤੇ ਹਨ ਉਹਨਾਂ ਦਾ ਫਿਲਮੀ ਕੈਰੀਅਰ ਹੈ ਉਹ ਕਾਫੀ ਪਰਹੇਜ਼ਗਾਰ ਹਨ ਔਰ 5 ਵਕਤ ਦੀ ਨਮਾਜ਼ ਅਦਾ ਕਰਦੇ ਹਨ ਅਕਸਰ ਉਹ ਟਾਈਮ ਪਾਸ ਕਰਨੇ ਆਪਣੇ ਘਰ ਦੇ ਅੰਦਰ ਉਹਨੇ ਇੱਕ ਮਸਜਿਦ ਬਣਾਈ ਹੋਈ ਹੈ ਉੱਥੇ ਜਾ ਕੇ ਤਿਲਾਵਤ ਕੁਰਾਨ ਵਗੈਰਾ ਕਰਦੇ ਹਨ ਔਰ ਜ਼ਿਆਦਾ ਟਾਈਮ ਉੱਥੇ ਸਪੈਂਡ ਕਰਦੇ ਹਨ ਬੇਸਿਕਲੀ ਫਿਲਮਾਂ ਦੇ ਉਹਨਾਂ ਦਾ ਇੱਕ ਰੋਲ ਕਿ ਮੁੱਛਾਂ ਵਾਲਾ ਤਗੜਾ ਔਰ ਜ਼ਾਲਿਮ ਸਖਤ ਮਿਜ਼ਾਜ ਹੁੰਦਾ ਲੇਕਿਨ ਆਮ ਜਿਹੜੇ ਲੋਕ ਦੱਸਦੇ ਨੇ ਉਹਨਾਂ ਤੋਂ ਰਿਲੇਟਡ ਸੁਲਤਾਨ ਰਾਹੀ ਸਾਹਿਬ ਇੰਤਹਾਈ ਆजिज इंसान और शरीफ इंसान सुल्तान राय ਦਾ ਬੇਟਾ हैदर सुल्तान ਵੀ ਫਿਲਮੀ ਦੁਨੀਆ 'ਚ ਆਇਆ ਲੇਕਿਨ ਉਹ ਮਕਾਮ ਨਹੀਂ ਹਾਸਲ ਕਰ ਸਕਿਆ ਜਿਹੜਾ ਸੁਲਤਾਨ ਰਾਏ ਨੇ ਕੀਤਾ ਸੀ ਸੁਲਤਾਨ ਰਾਏ ਬਰਸਗੀਰ ਪਾਕੋ ਹਿੰਦ ਏਸ਼ੀਆ यूरोप ऑल ओवर द वर्ल्ड एक मशहूर शख्सियत है और हमेशा वो जवाल पजीर नहीं हो हमेशा अपने अरूज दे जाए अल्लाह पाक उन्होंने जवाहर रहमत अला मकाम अता फरमाए फिल्म उन्हों का शौक है पेशा है और वो एक नेक नीयत नाल वो किरदार निभाते हैं और अला किस्म का किरदार निभाते हैं ਫਿਲਮ ਦੇ ਵਿੱਚ ਉਹ ਇੱਕ ਆਪਣੇ ਕਿਰਦਾਰ ਵਿੱਚ ਖੋ ਜਾਂਦੇ ਹਨ ਨਾ ਕਿ ਆਰਟੀਫੀਸ਼ੀਅਲ ਲੇਕਿਨ ਉਹ ਆਪਣੇ ਕਿਰਦਾਰ ਵਿੱਚ ਖੋਣ ਵਾਲੇ ਬੰਦਾ ਹਨ ਫਿਲਮਾਂ ਵਿੱਚ ਉਸ ਅਕਸਰ ਦੇਖਿਆ ਕਿ ਕੁੜਤੇ ਲਾਚੇ 'ਚ ਹੁੰਦਾ ਲੇਕਿਨ ਉਸ ਨੂੰ ਬਾਕੀ ਅਸੀਂ ਸੂਟ ਬੂਟ 'ਚ ਜੋ ਲੋਕਾਂ ਕੋਲ ਸੁਣਿਆ ਉਹ ਹਮੇਸ਼ਾ ਪੈਂਟ ਕੋਟ ਪਹਿਨਦੇ ਹਨ ਔਰ ਬੜਾ ਇੱਕ ਜ਼ਬਰਦਸਤ ਕਿਸਮ ਦਾ ਡਰੈਸ 'ਚ ਰਹਿੰਦੇ ਹਨ ਸ਼ੇਫ ਇਨਸਾਨ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਕੁਛ ਲੇਕਿਨ 1996 ਦੇ ਵਿੱਚ ਉਹ ਗੁਜਰਾਂਵਾਲੇ ਤੋਂ ਲਾਹੌਰ ਟਰੈਵਲ ਕਰਦੇ ਪਏ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਜਦੋਂ ਕਤਲ ਕੀਤਾ ਗਿਆ ਤੇ ਜਿਤਨੇ ਵੀ ਉਸਦੇ ਚਾਹਣ ਵਾਲੇ ਹਨ ਸੁਲਤਾਨ ਰਾਹੀ ਸਾਹਿਬ ਦੇ ਇਤਨਾ ਰਸ਼ ਪਿਆ ਕਿ ਕਹਿੰਦੇ ਨੇ ਕਿ ਮਈਤ ਉਠਾਉਣ ਲਈ ਬਹੁਤ ਸਾਰੇ ਲੋਕ ਵੀ ਸ਼ਦੀਦ ਜ਼ਖਮੀ ਹੋ ਗਏ ਇਤਨੀ ਭਗਦੜ ਹੋਈ ਉੱਥੇ और दूर दराज तो यूरोप जो लोग आए हैं पाकिस्तान इंडिया हर जगह तो लोग उन्होंने जनाजे में शिरकत करने गए हैं उन्होंने कब्रिस्तान ही दफनाया गया और कारी शमश रजा दरबार वाले कब्रिस्तान ही दफनाया गया जिसका एड्रैस है गवर्नर हाउस के सामने
बाग़े जनाह है। बाग़े जनाह दे नाल एक कॉलोनी है GOR1 हाउस नंबर 8 नाल ही वो कब्रिस्तान है, उत्थे उन्हां नूं दफनाया गया। नाल ही मज़ार है कारी शाह शमस साहब दा ते जिथे इन्हां दी तदफीन है। अल्लाह पाक राय साहब नूं जवाहिर रहमत विच आला मकाम अता फरमाए। फिल्म इंडस्ट्री दा बहुत वड्डा नां जेड़ा हजे तक उन्हां दा नां नहीं बोई सकिया, हजे भी वो रोशन है, चमकता सितारा है। अल्लाह पाक उन्हां जन्नत विच आला मकाम अता फरमाए। असीं उन्हां दी कबर ते मौजूद हां ते असीं इत्थे करने आं फातिहा। स्टार ही होंदे ने, सितारे ही होंदे ने जिन्हां दा उफ्क ते आसमान ते चमकना लिखिया हुंदा, उन्हां चमकना ही हुंदा, चाहे वो ज़मीन ते आन या ना। सुल्तान राज साहब जिथे ही होसन, अल्लाह पाक दी रहमतां च होसन ते बहुत शुक्रिया। हसदे वसदे रहो ते चैनल नूं सबसक्राइब जरूर करना। बहुत शुक्रिया। पाकिस्तान जिंदाबाद, पंजाब जिंदाबाद।